अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और जैसे कि पिछली वीडियो दस्सिया सी कि ਇਹਦੇ ਵਿੱਚ ਸਟੂਡੈਂਟ ਆਪਣੀ ਥਿਉਰੀ ਕਲੀਅਰ ਨਹੀਂ ਕਰ ਸਕੇ, ਪੰਜ ਗਲਤੀਆਂ ਦੀਆਂ ਹੋ ਗਈਆਂ ਨੇ ਤੇ ਦਿਲ ਛੋਟਾ ਨਹੀਂ ਕਰਨਾ। ਕੋਈ ਵੀ ਸਟੂਡੈਂਟ ਹੈ ਜਿਹੜਾ ਪਹਿਲੀ ਦਫਾ ਕਲੀਅਰ ਨਹੀਂ ਕਰ ਸਕਦਾ, ਦੂਜੀ ਦਫਾ ਹੋ ਜਾਏਗਾ। ਤੁਸੀਂ ਇਹ ਚੀਜ਼ ਸੋਚੋ, ਅਗਰ ਪੰਜ ਗਲਤੀਆਂ ਹੋਏ ਨੇ, ਬਾਕੀ ਪੰਜ ਠੀਕ ਵੀ ਤੇ ਹੋਏ ਨੇ ਤੇ ਥੋੜੀ ਜਿਹੀ ਮਿਹਨਤ ਹੋਰ ਕਰੋ। ਇਹ ਜਿਹੜੀਆਂ ਪੰਜ ਗਲਤੀਆਂ ਨੇ ਇਹ ਜ਼ੀਰੋ ਤੇ ਆਉਣ ਲੱਗਿਆ ਟਾਈਮ ਨਹੀਂ ਲੱਗਦਾ, ਸਿਰਫ ਤੁਸੀਂ ਥੋੜਾ ਜਿਹਾ ਇਹਨੂੰ ਟਾਈਮ ਦੇਣਾ ਹੈ, ਠੀਕ ਹੈ। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ, ਭਾਵੇਂ ਕੋਈ ਸਟੂਡੈਂਟ ਨਹੀਂ ਪਾਸ ਕਰ ਸਕਿਆ ਫਿਰ ਵੀ ਆਪਣਾ PDF ਜਿਹੜਾ ਉਹ ਮੈਨੂੰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਜਿਹੜਾ ਐਕਸਪੀਰੀਅੰਸ ਹੈ ਸ਼ੇਅਰ ਹੋ ਜਾਵੇ। ਬਾਕੀ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਕਿ ਜਦੋਂ ਤੁਸੀਂ ਕੋਰਸ ਸਟਾਰਟ ਕਰਦੇ ਹੋ, ਸ਼ੁਰੂ ਦੇ ਵਿੱਚ ਮੁਸ਼ਕਲ ਆਉਂਦੀ ਹੈ, ਉਹ ਸਾਰਿਆਂ ਨਾਲ ਹੁੰਦਾ ਹੈ। 2 ਦਿਨ 4 ਦਿਨ ਜਾਂ ਹਫਤਾ ਵੀ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜੈਸੇ ਜੈਸੇ ਤੁਹਾਨੂੰ ਲਫ਼ਜ਼ਾਂ ਦੀ ਪਹਿਚਾਣ ਹੁੰਦੀ ਹੈ, ਪੜ੍ਹਨੇ ਦਾ ਤਰੀਕਾ ਪਤਾ ਲੱਗਦਾ ਹੈ, ਐਪਲੀਕੇਸ਼ਨ ਇਸਤੇਮਾਲ ਕਰਨੇ ਦਾ ਪਤਾ ਲੱਗ ਜਾਂਦਾ ਹੈ, ਉਸ ਤੋਂ ਬਾਅਦ ਤੁਹਾਡੇ ਵਾਸਤੇ ਆਸਾਨੀ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਤੇ ਚਲੋ ਜੀ, ਬਾਕੀ ਦੇ ਸਵਾਲ ਵੇਖ ਲੈਂਦੇ ਹਾਂ। Il limite massimo di velocità ਕਹਿੰਦਾ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ sulle strade extraurbaine secondarie ਦੇ ਉੱਤੇ ਇਹ ਦੀ ਸਥਾਨਤਾ ਕਹਿੰਦਾ 70 ਦੀ ਸਪੀਡ ਹੈ। Per le autovetture, una ਕਾਰਾਂ ਗੱਡੀਆਂ ਦੇ ਲਈ che trainano un rimorchio ਜਿਨ੍ਹਾਂ ਰਿਮੋਰਕਿਓ ਟੋਚਨ ਕੀਤੀ ਹੈ per il trasporto di motocicli ਮੋਟਰਸਾਈਕਲ ਲੈ ਕੇ ਜਾਣੇ ਦੇ ਲਈ। ਵੇਰੋ ਜਿਹਦੇ ਉੱਤੇ ਮੋਟਰਸਾਈਕਲ ਲੈ ਕੇ ਜਾਈਦਾ, ਜਿਹੜੇ ਰਿਮੋਰਕਿਓ ਦੇ ਉੱਤੇ ਉਹ ਵੱਡਾ ਰਿਮੋਰਕਿਓ ਹੁੰਦਾ ਹੈ। ਔਰ ਜਦੋਂ ਤੁਸੀਂ ਆਪਣੀ ਗੱਡੀ ਦੇ ਪਿੱਛੇ ਲਾਏ ਹੈ, ਟੋਚਨ ਕੀਤੇ ਹੈ, ਤੇ ਫਿਰ ਤੁਹਾਡੀ ਇਸ ਤਰ੍ਹਾਂ ਦਾ ਐਕਸਟਰਬਾਨਾ ਸੜਕ ਦੇ ਉੱਤੇ ਜਿਹੜੀ ਸਪੀਡ ਹੋਵੇਗੀ ਉਹ 70 ਹੋ ਜਾਏਗੀ। 17 ਨੰਬਰ ਇਨ caso di traffico intenso ਕਹਿੰਦੇ ਉਹ ਸੂਰਤ ਦੇ ਵਿੱਚ ਜਦੋਂ ਟ੍ਰੈਫਿਕ ਦਾ ਰਸ਼ ਹੋਵੇ, il conducente deve cambiare ਕਹਿੰਦਾ ਡਰਾਈਵਰ ਜਿਹੜਾ ਚੇਂਜ ਕਰੇ, ripetutamente ਬਾਰ-ਬਾਰ ਚੇਂਜ ਕਰੇ ਕੁਰਸੀਆ ਦੀ ਮਾਰਚਾ ਕੁਰਸੀਏ ਨੂੰ in modo ਇਸ ਤਰੀਕੇ ਨਾਲ ਚੇਂਜ ਕਰੇ da impegnare sempre quella più libera, ਹਮੇਸ਼ਾ ਉਹ ਕੁਰਸੀ ਉੱਤੇ ਚਲਾ ਜਾਵੇ ਜਿਹੜਾ ਪਿਊ ਲੀਬਰਾ ਹੋਵੇ, ਖਾਲੀ ਹੋਵੇ। ਫਾਲਤੂ ਜੀ ਅਗਰ ਤੇ ਤੁਸੀਂ ਡਾਇਰੈਕਸ਼ਨ ਚੇਂਜ ਕਰਨੀ ਹੈ ਤੇ ਫਿਰ ਤੁਸੀਂ ਕੁਰਸੀਆ ਚੇਂਜ ਕਰ ਲਵੋ ਅਗਰ ਰਸ਼ ਹੈ ਤੇ, ਲੇਕਿਨ ਅਗਰ अपनी डायरेक्शन चेंज नहीं करनी तो फिर बार बार कुर्सियां चेंज करने की जरूरत नहीं। 18 नंबर sulle carreggiate, sulle rampe e sugli svincoli delle autostrade ਤੇ autostrade svincoli ਨੇ ਇਹ consentito sostare ਕਹਿੰਦਾ ਇਹਨਾਂ ਜਗ੍ਹਾ ਉੱਤੇ ਸੋਸਤਾ ਕਰਨ ਦੀ ਇਜਾਜ਼ਤ ਹੈ solo in situazione di emergenza, ਸਿਰਫ ਐਮਰਜੈਂਸੀ ਦੇ ਵਿੱਚ dovuti a malessere del conducente, ਜੇ ਕਹਿੰਦਾ ਡਰਾਈਵਰ ਬਿਮਾਰ ਹੋ ਜਾਏ, ਉਹਦੇ passeggeri ਜਾਂ ਕੋਈ ਪੈਸੇਂਜਰ ਬਿਮਾਰ ਹੋ ਜਾਏ, ਉਹ ਪੂਰੇ ਇਨਐਫੀਸ਼ੀਐਂਸੀ del veicolo, ਭਾਵੇਂ ਕਹਿੰਦਾ ਇਨਐਫੀਸ਼ੀਐਂਸੀ del veicolo ਮਤਲਬ ਗੱਡੀ ਖਰਾਬ ਹੋ ਜਾਏ, ਨਕਾਰਾ ਹੋ ਜਾਏ, ਤੇ ਫਿਰ ਕਹਿੰਦਾ ਇਹਨਾਂ ਜਗ੍ਹਾ ਦੇ ਉੱਤੇ ਰੁਕਣੇ ਦੀ ਇਜਾਜ਼ਤ ਹੈ ਵੇਰੋ। ਅੱਛਾ ਜੀ, ਇੱਥੇ ਮਾਲੇਸਰ ਵੀ ਮੇਰੇ ਖਿਆਲ ਨਾਲ ਕੁਛ ਹੈ ਸੈਂਪਰੇ ਵੇਰੋ ਜਾਂ ਇੱਕ ਫਾਲਸੋ ਇਸ ਤਰ੍ਹਾਂ ਹੀ ਕੁਛ, ਲੇਕਿਨ ਪੁੱਛ ਲਵਿਆ ਜੇ ਜਿਹਨੂੰ ਨਾ ਪਤਾ ਹੋਇਆ। 19 ਨੰਬਰ La revisione della patente di guida può essere disposta, ਕਹਿੰਦਾ ਲਾਇਸੈਂਸ ਦੀ ਰਿਵੀਜ਼ਨ ਹੋ ਸਕਦੀ ਹੈ quando il titolare, ਜਦੋਂ titolare ਮਤਲਬ ਉਹ ਬੰਦਾ ਜਿਹੜਾ ਗੱਡੀ ਚਲਾ ਰਿਹਾ ਹੈ, ਕਹਿੰਦਾ ਉਹ ਜਦੋਂ circola su un veicolo ਕਿ ਗੱਡੀ ਦੇ ਉੱਤੇ ਚੱਲ ਰਿਹਾ ਹੈ che non è di sua proprietà, ਜਿਹੜੀ ਉਹਦੀ ਗੱਡੀ ਨਹੀਂ, ਉਹਦੀ ਮਲਕੀਅਤ ਨਹੀਂ, e non ha un'autorizzazione scritta, ਤੇ ਕੋਈ ਉਹਦੇ ਕੋਲ ਲਿਖਿਆ ਵੀ ਨਹੀਂ del proprietario, ਮਾਲਕ ਦੀ ਤਰਫੋਂ, ਮਤਲਬ ਕੋਈ ਜਿਹੜਾ ਉਹਨੂੰ ਆਖਦੇ ਨੇ dichiarazione ਵਾਲਾ ਲੈਟਰ ਕੋਈ ਨਹੀਂ, ਕੋਈ ਇਜਾਜ਼ਤ ਮਨਜ਼ੂਰੀ ਵਾਲਾ ਲੈਟਰ ਕੋਈ ਨਹੀਂ ਸੌਖੇ ਲਫ਼ਜ਼ਾਂ 'ਚ, ਤੇ ਉਦੋਂ ਕਹਿੰਦਾ ਉਸ ਬੰਦੇ ਦਾ ਲਾਇਸੈਂਸ ਜਿਹੜਾ ਹੈ ਇਹ ਹੋ ਸਕਦਾ ਹੈ, ਹਾਂ ਰਿਵੀਜ਼ਨ ਹੋ ਸਕਦੀ ਹੈ, ਠੀਕ ਹੈ। ਫਾਲਸੋ ਜੀ ਨਹੀਂ, ਇਟਲੀ ਦੇ ਵਿੱਚ ਇਸ ਚੀਜ਼ ਦੀ ਇਜਾਜ਼ਤ ਹੈ ਕਿ ਤੁਸੀਂ ਦੂਸਰੇ ਬੰਦੇ ਦੀ ਗੱਡੀ ਚਲਾ ਸਕਦੇ ਹੋ, ਕੋਈ ਲੈਟਰ ਲਿਖੇ ਮਤਲਬ ਲੈਟਰ ਹੋਣੇ ਦੀ ਜ਼ਰੂਰਤ ਨਹੀਂ, ਠੀਕ ਹੈ ਜੀ। 20 ਨੰਬਰ ਕੀ civilmente ਕਹਿੰਦਾ ਜਿਹਦੇ ਚਿਵੀਲੇ ਲੱਗੀ ਏ obbligato, ਉਹਦੇ ਤੇ ਲਾਗੂ ਹੁੰਦਾ ਹੈ a risarcire i danni, ਨੁਕਸਾਨ ਦੇ ਪੈਸੇ ਭਰਨਾ provocati da un sinistro stradale, ਜਿਹੜਾ ਰੋਡ ਐਕਸੀਡੈਂਟ ਦੇ ਵਿੱਚ ਕੀਤਾ ਸੋ। può accordarsi, ਕਹਿੰਦਾ ਉਹ ਬੰਦਾ ਜਿਹਨੇ ਨੁਕਸਾਨ ਕੀਤਾ ਉਹ accordarsi ਵੀ ਕਰ ਸਕਦਾ, ਮਤਲਬ ਮੁਕਾ ਵੀ ਕਰ ਸਕਦਾ ਹੈ con il danneggiato, ਉਹਦੇ ਨਾਲ ਜਿਹਦਾ ਨੁਕਸਾਨ ਕੀਤਾ ਸੋ circa il valore del risarcimento, ਮਤਲਬ ਆਪਣੇ ਪੈਸੇ ਤੁਸੀਂ ਆਪਣਾ ਮੁਕਾ ਕਰ ਸਕਦੇ ਹੋ, ਪੈਸਿਆਂ ਦਾ ਵੇਰੋ। 21 ਨੰਬਰ ਜੀ ਪਨੇਲੋ ਇੰਪੋਰਟਾਂਤੇ ਵੇ, ਐਗਜ਼ਾਮ ਵਿੱਚ ਕਾਫੀ ਦਫਾ ਆਈ, ਇਹ ਆਸਾਨ ਸਵਾਲ ਹੈ। ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਹੁੰਦਾ ਔਰ ਮੇਨ ਸੜਕ ਵਾਲੀ ਗੱਡੀ ਨੂੰ ਦੱਸ ਰਿਹਾ ਹੈ ਕਿ ਸਾਈਡਾਂ ਤੋਂ 2 ਸੜਕਾਂ ਐਂਟਰ ਹੋ ਰਹੀਆਂ ਨੇ, ਧਿਆਨ ਕਰਨਾ ਹੈ। Il segnale raffigurato ਹੈ ਨਿਸ਼ਾਨ ਦਿਖਾਇਆ ਗਿਆ perde la sua efficacia, ਕਹਿੰਦਾ ਇਸ ਨਿਸ਼ਾਨ ਦੀ ਵੈਲਿਊ, ਇਹਦਾ ਅਸਰ ਖਤਮ ਹੋ ਜਾਏਗਾ in presenza di agente, ਅਗਰ ਇੱਥੇ ਏਜੰਟ ਮੌਜੂਦ ਹੈ, ਮਤਲਬ ਟ੍ਰੈਫਿਕ ਵਾਲਾ ਮੌਜੂਦ ਹੈ ਕਿ ਰੈਗੂਲਰ ਟ੍ਰੈਫਿਕ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ, ਐਡਜਸਟ ਕਰ ਰਿਹਾ ਵੇਰੋ। 22 ਨੰਬਰ ਜੀ ਇਹ ਜੇ ਟਰੱਕ ਨੇ ਇਹਨਾਂ ਵਾਸਤੇ ਸਲਾਹ ਵੇ ਕਿ ਇਹ ਗੱਡੀਆਂ ਸੱਜੇ ਮੁੜ ਜਾਣ, ਸਲਾਹ ਦੇ ਰਿਹਾ, ਠੀਕ ਹੈ।
Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un area di sosta ਵੀ ਸੋਸਤੇ ਵਾਲਾ ਏਰੀਆ per gli autocarri ਟਰੱਕਾਂ ਦੇ ਲਈ falso 3 ਨੰਬਰ se il veicolo che precede un autocarro ਕਹਿੰਦਾ ਅਗਰ ਅੱਗੇ ਵਾਲੀ ਗੱਡੀ ਇੱਕ ਟਰੱਕ ਹੈ si deve diminuire la distanza di sicurezza ਫਿਰ ਕਹਿੰਦਾ ਤੁਸੀਂ ਫਾਸਲਾ ਘਟਾ ਲਵੋ in quanto ਕਿਉਂਕਿ i veicoli pesanti ਜਿਹੜੀਆਂ ਭਾਰੀਆਂ ਗੱਡੀਆਂ ਹੁੰਦੀਆਂ ਨੇ ਮਤਲਬ ਜਿਸ ਤਰ੍ਹਾਂ ਬੱਸ ਹੋ ਗਈ ਟਰੱਕ ਹੋ ਗਏ hanno un spazio di frenatura molto più lungo ਕਹਿੰਦਾ ਇਹਨਾਂ ਦੀ spazio di frenatura molto più lungo ਮਤਲਬ ਜ਼ਿਆਦਾ ਲੰਮੀ ਹੁੰਦੀ ਹੈ ਜਦੋਂ ਬ੍ਰੇਕ ਲਾਉਂਦੇ ਹੋ ਇਹ ਦੂਰ ਜਾ ਕੇ ਰੁਕਦੀਆਂ ਨੇ rispetto agli altri veicoli ਦੂਸਰੀਆਂ ਗੱਡੀਆਂ ਦੇ ਨਾਲੋਂ ਫਾਲਸੋ ਜੀ ਐਡਾ ਕੱਲ੍ਹ ਕਿਹਦਾ ਅਪਲੋਡ ਕੀਤਾ ਸੀ ਉਹਦੇ ਵਿੱਚ ਵੀ ਸੇਮ ਸਵਾਲ ਆਇਆ ਸੀ diminuire la distanza ਤੁਸੀਂ ਕਿਸੇ ਸੂਰਤ ਨਹੀਂ ਕਰ ਸਕਦੇ ਮਤਲਬ ਫਾਸਲਾ ਨਹੀਂ ਘਟਾ ਸਕਦੇ 26 ਨੰਬਰ dopo aver effettuato una manovra di sorpasso ਕਹਿੰਦਾ ਓਵਰਟੇਕ ਕਰਨੇ ਤੋਂ ਬਾਅਦ il conducente del veicolo la ਗੱਡੀ ਦਾ ਡਰਾਈਵਰ ਹੈ deve riportarsi a destra ਕਹਿੰਦਾ ਆਪਣੇ ਆਪ ਨੂੰ ਸੱਜੇ ਲੈ ਜਾਵੇ appena possibile ਜਦੋਂ ਮੁਮਕਿਨ ਹੋਵੇ senza creare pericolo o il tralcio ਤੇ ਬਿਨਾ ਖਤਰਾ ਤੇ ਬਿਨਾ ਰੁਕਾਵਟ ਬਣਾਉਣੇ ਤੋਂ ਵੇਰੋ 5 ਨੰਬਰ ਜੀ ਸੀਟ ਬੈਲਟ ਦਾ ਨਿਸ਼ਾਨ ਆ ਗਿਆ ਇਹਦਾ ਸਪੀਆ ਹੁੰਦਾ ਰੋਸੋ ਕਲਰ ਦਾ ਤੇ ਇਹ ਜਦੋਂ ਤੁਸੀਂ ਬੈਲਟ ਨਹੀਂ ਲਾਇਆ ਹੁੰਦਾ ਇਹ ਸਪੀਆ ਆਨ ਹੁੰਦਾ ਔਰ ਇਹਦੇ ਨਾਲ ਪਤਾ ਹੈ ਕਿ ਅਲਾਰਮ ਵੀ ਹੁੰਦਾ ਉਹ ਟੂ ਟੂ ਕਰਦਾ ਰਹਿੰਦਾ il simbolo raffigurato ਨਿਸ਼ਾਨ ਦਿਖਾਇਆ ਗਿਆ ਇਹ posto su una spia ਕਹਿੰਦੇ ਸਪੀਆ ਤੇ ਮੌਜੂਦ ਹੈ di colore giallo ਜਿਹਦਾ giallo ਕਲਰ ਹੈ ਫਾਲਸੋ 26 ਨੰਬਰ durante un intervento di primo soccorso ਕਹਿੰਦਾ ਫਰਸਟ ਏਡ ਦੇ ਦੌਰਾਨ se infortunato ਕਹਿੰਦਾ ਅਗਰ ਇੱਕ ਜ਼ਖਮੀ ਹੈ ha una ferita sanguinante ਔਰ ਉਹਨੂੰ ਜ਼ਖਮ ਹੈ ਔਰ ਉਹਦੇ ਵਿੱਚੋਂ ਖੂਨ ਨਿਕਲ ਰਿਹਾ ਹੈ si devono togliere ਕਹਿੰਦੇ ਉਹਦੇ ਵਿੱਚੋਂ ਕੱਢ ਲਵੋ ਜ਼ਖਮ ਦੇ ਵਿੱਚੋਂ ਕੱਢ ਲਵੋ ਖਿੱਚ ਲਵੋ subito ਫੌਰਨ gli eventuali corpi estranei in essa presenti ਜਿਹੜੀ ਕੋਈ ਬਾਹਰਲੀ ਚੀਜ਼ ਉਹਦੇ ਵਿੱਚ ਖੁੱਬੀ ਹੈ ਇਹ successivamente ਤੇ ਕਹਿੰਦਾ ਅੱਗੇ ਕੀ ਕਰੋ ਕੋਪਰੀਰ ਲਾ ਫਰੀਤਾ ਜ਼ਖਮ ਨੂੰ ਕਵਰ ਕਰ ਦਿਓ ਫਾਲਸੋ ਜੀ ਤੁਸੀਂ ਅਗਰ ਕੋਈ ਬੰਦਾ ਸੜਕ ਉੱਤੇ ਜ਼ਖਮੀ ਹੈ ਉਹਨੂੰ ਬਾਹਰੋਂ ਕੋਈ ਚੀਜ਼ ਖੁੱਬੀ ਹੈ ਜਿਸ ਤਰ੍ਹਾਂ ਕੋਈ ਲੱਕੜ ਦਾ ਪੀਸ ਕਰ ਲਓ ਸ਼ੀਸ਼ੇ ਦਾ ਕਰ ਲਓ ਜਾਂ ਕੋਈ ਹੋਰ ਐਸੀ ਚੀਜ਼ ਤੁਸੀਂ ਉਹਨੂੰ ਕੱਢਣਾ ਨਹੀਂ ਕਿਉਂਕਿ ਉਹ ਡਾਕਟਰ ਦਾ ਕੰਮ ਹੈ ਡਾਕਟਰ ਵਾਲਾ ਕੰਮ ਅਸੀਂ ਨਹੀਂ ਕਰ ਸਕਦੇ ਸਾਨੂੰ ਇਜਾਜ਼ਤ ਨਹੀਂ ਤੋਲੀਏ ਆਇਆ ਜੀ ਪੁੱਛ ਲੈਣਾ ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਹੈ ਇਹ ਪੁੱਛ ਲੈਣਾ ਕਨਫਰਮ ਕਰ ਲੈਣਾ ਜਿਹਨੂੰ ਨਾ ਪਤਾ ਹੋਇਆ eventuali ਵੀ ਆਈ ਹੈ ਇਹ ਵੀ ਪੁੱਛ ਲਵਿਆ ਜੇ ਸ਼ਾਇਦ ਸੈਂਪਰੇ ਵੇਰੋ 5 ਫਾਲਸੋ ਨੇ 27 ਨੰਬਰ il ribaltamento in curva del veicolo ਕਹਿੰਦਾ ਜਿਹੜੀ ਗੱਡੀ ਮੋੜ ਦੇ ਵਿੱਚ ਉਲਟਦੀ ਹੈ ਜਿਸ ਤਰ੍ਹਾਂ ਤੁਸੀਂ ਵੇਖਿਆ ਹੋਵੇਗਾ ਕਿ ਮੋੜ ਦੇ ਵਿੱਚ ਜਦੋਂ ਗੱਡੀਆਂ ਮੋੜ ਮੁੜਦੀਆਂ ਨੇ ਅਕਸਰ ਗੱਡੀਆਂ ਉਲਟ ਜਾਂਦੀਆਂ ਨੇ ਮੋੜ ਮੁੜਦਿਆਂ ਹੋਇਆਂ ਉਹ ਕੀ ਵਜ੍ਹਾ ਹੁੰਦੀ ਹੈ ਇਹ ਫਾਵੋਰੀਟੋ ਦਾ un raggio di curvatura della strada ਕਹਿੰਦੇ ਇਹਦੀ ਮਦਦ ਕਰਦਾ ਉਲਟਣੇ ਵਿੱਚ ਮਦਦ ਕਰਦਾ ਜਿਹੜਾ ਸੜਕ ਦਾ ਮੋੜ ਹੁੰਦਾ ਹੈ ਆਂਪੀਓ ਖੁੱਲਾ ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਵੀ ਦਿੱਤਾ ਕੂਰਵਾ ਲਾਰਗਾ ਜਿਹੜਾ ਖੁੱਲਾ ਮੋੜ ਹੁੰਦਾ ਇਹ ਮਦਦ ਕਰਦਾ ਫਾਲਸੋ ਜੀ ਖੁੱਲਾ ਮੋੜ ਮਦਦ ਨਹੀਂ ਕਰਦਾ ਜਾਂ ਵੱਡਾ ਮੋੜ ਕਹਿ ਲਓ ਜਿਹੜਾ ਤੰਗ ਮੋੜ ਹੁੰਦਾ ਜ਼ਿਆਦਾ ਕਟਾਈ ਵਿੱਚ ਆਉਂਦਾ ਉਹ ਮਦਦ ਕਰਦਾ ਹੈ ਗੱਡੀ ਨੂੰ ਉਲਟਣੇ ਦੇ ਵਿੱਚ ਠੀਕ ਹੈ ਇਹਨਾਂ ਵੇਰੋ ਕੀਤੇ ਲੇਕਿਨ ਇਹ ਵੀ ਫਾਲਸੋ ਹੈ 28 ਨੰਬਰ ਇਹ ਵੀ ਪਨੇਲੋ ਇੰਪੋਰਟੈਂਟ ਹੈ ਬੜੀ ਦਫਾ ਐਗਜ਼ਾਮ ਵਿੱਚ ਆਈਏ ਨਿਸ਼ਾਨ ਦਾ ਕੀ ਮਤਲਬ ਹੈ 320 ਮੀਟਰ ਤੇ ਸਟਾਪ ਦਾ ਨਿਸ਼ਾਨ ਆਉਂਦਾ ਹੈ ਜਿੱਥੇ ਤੁਸੀਂ ਲਾਜ਼ਮੀ ਰੁਕਣਾ ਹੈ Il segnale raffigurato nel ਨਿਸ਼ਾਨ ਦਿਖਾਇਆ ਗਿਆ può presegnalare ਕਹਿੰਦਾ ਦੱਸ ਰਿਹਾ un casello autostradale ਵਈ autostrada ਦਾ casello ਹੈ ਫਾਲਸੋ ਜੀ 29 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ ਬੋਰਡ ਵੇਖ ਲਿਆ ਦੋ ਚੌਕ ਨਜ਼ਦੀਕ ਨੇ ਔਰ ਤੇ ਡਾਇਰੈਕਸ਼ਨ ਵੀ ਦਿੱਤੀ ਹੈ ਜਿਹੜੀ ਡਾਇਰੈਕਸ਼ਨ ਵੱਲ ਜਾਣਾ ਉਹ ਤੁਸੀਂ ਵੇਖ ਲੈਣਾ ਵੀ ਸੱਜੇ ਹੁੰਦੀ ਹੈ ਖੱਬੇ ਹੁੰਦੀ ਹੈ Il segnale raffigurato nel ਨਿਸ਼ਾਨ ਦਿਖਾਇਆ ਗਿਆ preannuncia ਦੱਸ ਰਿਹਾ le direzioni ਕਹਿੰਦਾ ਨਿਸ਼ਾਨ ਡਾਇਰੈਕਸ਼ਨ ਦੱਸ ਰਿਹਾ per l'ingresso in autostrada ਦੇ ਵਿੱਚ ਐਂਟਰ ਹੋਣੇ ਵਾਸਤੇ ਫਾਲਸੋ ਜੀ ਕਿਧਰੇ ਵੀ ਇਸ ਬੋਰਡ ਦੇ ਉੱਤੇ autostrada ਦੀ ਡਾਇਰੈਕਸ਼ਨ ਕੋਈ ਨਹੀਂ ਦਿੱਤੀ 3 ਨੰਬਰ la distanza di sicurezza ਫਾਸਲਾ non deve essere rispettata ਕਹਿੰਦਾ ਫਾਸਲੇ ਦੀ ਰਿਸਪੈਕਟ ਨਹੀਂ ਕਰਨੀ a velocità di marcia inferiore ai 50 ਜੇ ਤੁਸੀਂ 50 ਤੋਂ ਘੱਟ ਸਪੀਡ ਤੇ ਚੱਲ ਰਹੇ ਹੋ ਫਿਰ ਕਹਿੰਦਾ ਫਾਸਲੇ ਦੀ ਰਿਸਪੈਕਟ ਨਹੀਂ ਕਰਨੀ ਮਤਲਬ ਡਿਸਟੈਂਸ ਰੱਖਣੇ ਦੀ ਜ਼ਰੂਰਤ ਨਹੀਂ ਫਾਲਸੋ ਜੀ ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ